ਯੂਸਫ ਅੰਜਮ ਸਾਹਿਬ ਸਾਡੇ ਨਾਲ ਮੌਜੂਦ ਨੇ। ਯੂਸਫ ਸਾਹਿਬ ਵੱਧ ਜੀ ਆਏ ਨੂੰ। ਹੁਣ ਖਿਲਾੜੀਆਂ ਨੂੰ ਐਨਓਸੀ ਵੀ ਜਾਰੀ ਕਰ ਦਿੱਤੇ ਗਏ ਹਨ ਸਾਡੀ ਜ਼ਰਾਇਤ ਦੇ ਮੁਤਾਬਿਕ, ਤੇ ਹੁਣ ਸੈਂਟਰਲ ਕੰਟਰੈਕਟਸ ਵਿੱਚ ਵੀ ਇਜ਼ਾਫਾ ਹੋਇਆ, ਮੈਚ ਫੀਸ ਵੀ ਵਧਾ ਦਿੱਤੀ ਗਈ ਹੈ। ਤੇ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੇ ਚੰਦ ਖਿਲਾੜੀ ਨੇ ਇਹਨਾਂ ਦੀ ਪਰਫਾਰਮੈਂਸ ਵਿੱਚ ਵੀ ਕੋਈ ਬਿਹਤਰੀ ਆਏਗੀ ਜਾਂ ਉਹੀ ਪੁਰਾਣੀ ਪਰਫਾਰਮੈਂਸ ਸਾਨੂੰ ਨਜ਼ਰ ਆਏਗੀ? ਜੀ ਬਿਲਕੁਲ ਮੁਫਾਦ ਜੀ, ਹੈ ਆਪਣਾ ਪਾਕਿਸਤਾਨ ਕ੍ਰਿਕਟ ਬੋਰਡ ਨੇ ਕੋਈ 14 ਮੁੰਡਿਆਂ ਨੂੰ ਐਨਓਸੀ ਜਾਰੀ ਕੀਤੇ ਨੇ, ਜਿਨ੍ਹਾਂ 'ਚ ਇਬਰਾਰ ਅਹਿਮਦ ਵੀ ਸ਼ਾਮਲ ਨੇ, ਜਿਨ੍ਹਾਂ ਨੂੰ ਦੀ 100 ਲੀਗ ਵਾਸਤੇ ਐਨਓਸੀ ਜਾਰੀ ਕੀਤਾ ਗਿਆ ਹੈਗਾ। ਅਜੇ ਫੈਸਲਾ ਹੋਣਾ ਬਾਕੀ ਆ ਕਿ ਉਹ ਟੈਸਟ ਸਕਾਡ ਦਾ ਹਿੱਸਾ ਹੋਣਗੇ ਕਿ ਨਹੀਂ, ਲੇਕਿਨ ਲੱਗ ਇਹੀ ਰਿਹਾ ਕਿ ਇਬਰਾਰ ਅਹਿਮਦ ਜਿਹੜਾ ਦੌਰਾ ਵੈਸਟ ਇੰਡੀਜ਼ ਵਾਸਤੇ ਟੀਮ ਅਨਾਊਂਸ ਹੋਏਗੀ ਉਹਦੇ 'ਚ ਸ਼ਾਮਲ ਨਹੀਂ ਹੋਣਗੇ, ਤਾਂ ਉਹ ਆਪਣਾ ਆਰਾਮ ਨਾਲ ਜਾ ਕੇ ਦੀ 100 ਲੀਗ ਵਿੱਚ ਖੇਡ ਸਕਣਗੇ। ਤੇ ਜਿਹੜੇ ਬਾਕੀ ਮੁੰਡੇ ਹੈ ਨੇ, ਜਿਹੜੇ ਕੁਛ ਗਲੋਬਲ ਲੀਗ ਖੇਡਣ ਜਾ ਰਹੇ ਨੇ, ਤੇ ਕੁਛ ਇੱਕ ਦੋ ਲੀਗਾਂ ਹੋਰ ਨੇ ਜਿਨ੍ਹਾਂ ਦੀ ਉਹਨਾਂ ਨੂੰ ਐਨਓਸੀ ਜਾਰੀ ਕੀਤੇ ਗਏ ਨੇ। ਉਹਨਾਂ 'ਚ ਮੁਹੰਮਦ ਹਾਰਿਸ ਦਾ ਨਾਂ ਹੈ, ਸ਼ਹਾਬ ਖਾਨ, ਮੁਹੰਮਦ ਨਈਮ, ਅਬਦੁੱਲਾ ਸ਼ਫੀਕ ਤੇ ਫਰਹਾਨ ਯੂਸਫ ਨੂੰ ਵੀ ਐਨਓਸੀ ਦਿੱਤਾ ਗਿਆ ਹੈਗਾ। ਇਹਦੇ ਨਾਲ ਸ਼ਾਮਲ ਹੁਸੈਨ, ਮਹਿਰਾਨ ਮੁਮਤਾਜ਼, ਉਸਮਾਨ ਖਾਨ, ਅਲੀ ਸ਼ਬੀਰ ਨੂੰ ਵੀ ਪਾਕਿਸਤਾਨ ਕ੍ਰਿਕਟ ਬੋਰਡ ਨੇ ਜਿਹੜੀਆਂ ਲੀਗਾਂ ਇਹਨਾਂ ਖੇਡਣ ਦੀ ਇਜਾਜ਼ਤ ਦੇ ਦਿੱਤੀ ਹੈਗੀ ਆ। ਤੇ ਨਵੇਂ ਇਹਨਾਂ 'ਚ ਮੁੰਡੇ ਜ਼ਿਆਦਾ ਨੇ, ਜਿਨ੍ਹਾਂ 'ਚ ਮੁਹੰਮਦ ਫਾਰੂਕ, ਮੁਹੰਮਦ ਇਮਰਾਨ, ਮੁਹੰਮਦ ਬਾਸਤ ਤੇ ਖਲੀਲ ਅਹਿਮਦ ਵੀ ਸ਼ਾਮਲ ਨੇ। ਇਹਨਾਂ ਨੂੰ ਵੀ ਪਾਕਿਸਤਾਨ ਕ੍ਰਿਕਟ ਬੋਰਡ ਨੇ ਐਨਓਸੀ ਜਾਰੀ ਕਰ ਦਿੱਤਾ ਹੈਗਾ। ਤੇ ਇੱਕ ਪਾਸੋਂ ਪਾਕਿਸਤਾਨ ਕ੍ਰਿਕਟ ਬੋਰਡ ਇਹ ਕੋਸ਼ਿਸ਼ ਕਰ ਰਿਹਾ ਕਿ ਜਿਹੜੇ ਨੌਜਵਾਨ ਨੇ ਉਹ ਡੋਮੈਸਟਿਕ ਵਿੱਚ ਹਿੱਸਾ ਲੈਣ, ਉਹਨਾਂ ਦੇ ਮੁਆਵਜ਼ੇ 'ਚ ਵੀ ਵਧਾਏ ਗਏ ਨੇ, ਮੈਚ ਫੀਸ ਵੀ ਵਧਾਈ ਗਈ ਹੈਗੀ ਹੈ। ਦੂਜੇ ਪਾਸੋਂ ਕ੍ਰਿਕਟਰ ਨੂੰ ਐਨਓਸੀ ਵੀ ਜਾਰੀ ਕੀਤੇ ਜਾ ਰਹੇ ਨੇ। ਤੇ ਮੇਰਾ ਖਿਆਲ ਹੈ ਕਿ ਪਾਕਿਸਤਾਨ ਕ੍ਰਿਕਟ ਬੋਰਡ ਚਾਹੁੰਦਾ ਹੈਗਾ ਕਿ ਮੁੰਡੇ ਨਾਲ ਪੈਸੇ ਵੀ ਜਿੱਥੋਂ ਕਮਾਉਣਾ ਚਾਹਣ ਉੱਥੋਂ ਕਮਾ ਸਕਣ, ਤੇ ਨਾਲ ਡੋਮੈਸਟਿਕ ਮੈਚਾਂ 'ਚ ਜਿਨ੍ਹਾਂ ਦੀ ਲੋੜ ਹੈਗੀ ਉੱਥੇ ਆ ਕੇ ਉਹ ਵੀ ਖੇਡਣ। ਤੇ ਚਲੋ ਇਹ ਅੱਛੀ ਗੱਲ ਹੈ ਕਿ ਪਾਕਿਸਤਾਨ ਕ੍ਰਿਕਟ ਬੋਰਡ ਦੀ ਇਹ ਸੋਚ ਹੈਗੀ ਆ ਕਿ ਮੁੰਡਿਆਂ ਨੂੰ ਆਪਣੇ ਖੁਦ ਕਫੀਲ ਹੋਣਾ ਚਾਹੀਦਾ। ਤੁਹਾਨੂੰ ਪਤਾ ਕਿ ਜਿਹੜੀ ਕ੍ਰਿਕਟ ਹੈਗੀ ਆ ਉਹ ਸਿਰਫ ਇੱਕ ਬਾਲ ਜਾਂ ਇੱਕ ਬਾਲ ਦਾ ਨਾ ਹੀ ਹੋ ਸਕਦਾ ਹੈਗਾ, ਕਿਉਂਕਿ ਇਹਨੂੰ ਕ੍ਰਿਕਟ ਨੂੰ ਬਾਈ ਚਾਂਸ ਅਸੀਂ ਕਹਿੰਦੇ ਹੈਗੇ ਆ ਕਿ ਦੇ ਇੱਕ ਇੰਜਰੀ ਜਿਹੜੀ ਹੈ ਉਹ ਤੁਹਾਡੇ ਮੁਸਤਕਬਲ ਦਾ ਫੈਸਲਾ ਕਰ ਦਿੰਦੀ ਹੈਗੀ ਆ। ਅਤੇ ਇਸ ਲਈ ਅੱਛੀ ਗੱਲ ਆ ਕਿ ਮੁੰਡਿਆਂ ਨੂੰ ਤਾਂ ਪੈਸਿਆਂ ਦੇ ਹਵਾਲੇ ਨਾਲ ਮੁਆਸ਼ੀ ਜਿਹੜੇ ਉਹਨਾਂ ਦੇ ਮਸਾਇਲ ਹੈ ਨੇ ਉਹ ਠੀਕ ਹੋਣੇ ਚਾਹੀਦੇ ਹੈ ਨੇ, ਲੇਕਿਨ ਇਹਦੇ ਨਾਲ ਜਿਹੜਾ ਇੱਕ ਸਾਡੇ ਲਈ ਹਮੇਸ਼ਾ ਚੀਜ਼ ਰਹੀ ਹੈਗੀ ਆ ਉਹ ਇਹ ਹੈ ਕਿ ਆਪਣਾ ਮੁੰਡਿਆਂ ਦੀ ਜਿਹੜੀ ਫਿਟਨੈਸ ਦੇ ਇਸ਼ੂਜ਼ ਨੇ, ਇੰਜਰੀਜ਼ ਦੇ ਜਿਹੜੇ ਇਸ਼ੂਜ਼ ਹੈ ਨੇ, ਉਹਨਾਂ 'ਤੇ ਉਹ ਕਿਸ ਤਰ੍ਹਾਂ ਕੰਮ ਕਰਦੇ ਨੇ, ਕਿਸ ਤਰ੍ਹਾਂ ਉਹਨਾਂ ਦੀ ਸਕਿੱਲ ਨੂੰ ਆਪਣਾ ਉਹ ਚੀਜ਼ਾਂ ਬਿਹਤਰ ਕਰਨ ਦੀ ਕੋਸ਼ਿਸ਼ ਕਰਦੇ ਨੇ। ਅਤੇ ਮੈਂ ਸਮਝਦਾ ਕਿ PCB ਦੀ ਤਾਂ ਪਾਲਿਸੀ ਹੈ ਕਿ ਚਲੋ ਐਨਓਸੀ ਵਗੈਰਾ ਦਿੱਤੇ ਜਾਂਦੇ ਨੇ ਖਿਲਾੜੀਆਂ ਨੂੰ, ਉਹਨਾਂ ਡੋਮੈਸਟਿਕ ਨੂੰ ਵੀ ਜ਼ਿਆਦਾ ਪੈਸਾ ਉਹਦੇ 'ਚ ਲਿਆਂਦਾ, 3 ਅਰਬ ਦੀ ਜਗ੍ਹਾ 'ਤੇ ਹੁਣ 4 ਅਰਬ ਦਾ ਬਜਟ ਕੀਤਾ ਹੈਗਾ। ਅਤੇ ਹੁਣ ਬੜੀ ਜ਼ਿੰਮੇਦਾਰੀ ਅਸੀਂ ਕਹਿ ਸਕਦੇ ਹਾਂ ਕਿ ਮੁੰਡਿਆਂ ਦੀ ਹੈ ਕਿ ਉਹ ਅੱਛਾ ਪਰਫਾਰਮੈਂਸ ਦੇਣ। ਮੁੰਡੇ ਚਾਹੇ ਲੀਗ ਖੇਡਣ ਚਾਹੇ ਡੋਮੈਸਟਿਕ ਖੇਡਣ, ਜਦੋਂ ਤੱਕ ਅੱਛਾ ਪਰਫਾਰਮ ਨਹੀਂ ਕਰਨਗੇ ਉਦੋਂ ਤੱਕ ਉਹਨਾਂ ਦੇ ਜਿਹੜਾ ਯਾਨੀ ਕਿ ਸਿਸਟਮ ਹੈਗਾ ਪਾਕਿਸਤਾਨ ਕ੍ਰਿਕਟ ਦਾ ਉਹ ਬਿਹਤਰ ਨਹੀਂ ਹੋ ਸਕਦਾ ਹੈਗਾ। ਅਤੇ ਯਕੀਨੀ ਤੌਰ 'ਤੇ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਇਹਨਾਂ ਤੋਂ ਹੁਣ ਦੇਖਣਾ ਕਿ ਇਹਨਾਂ ਦਾ ਆਊਟਕਮ ਕੀ ਹੁੰਦਾ ਹੈਗਾ। ਦਾਅਵੇ ਬੜੇ ਕੀਤੇ ਗਏ ਨੇ ਜੀ ਪਾਕਿਸਤਾਨ ਦੀ ਕ੍ਰਿਕਟ ਜਿਹੜੀ ਹੈਗੀ ਉਹ ਠੀਕ ਹੋ ਜਾਏਗੀ, ਮੈਚ ਫੀਸ ਵਧਾ ਦਿਓ, ਸੈਂਟਰ ਕੰਟੈਕਟਸ ਵਿੱਚ ਇਜ਼ਾਫਾ ਕਰ ਦਿਓ, ਮੁਖਤਲਿਫ ਟਰੈਕਸ ਬਣਾ ਦਿਓ, ਰੈੱਡ ਬਾਲ ਦੇ ਅਲੱਗ, ਵਾਈਟ ਬਾਲ ਦੇ ਅਲੱਗ, ਲੇਕਿਨ ਜਦੋਂ ਤੱਕ ਕੋਈ ਰਿਜ਼ਲਟ ਨਹੀਂ ਆਉਣਗੇ ਉਦੋਂ ਤੱਕ ਸਾਰੀਆਂ ਗੱਲਾਂ ਹਵਾ ਹੀ ਨੇ। ਇਹ ਪਹਿਲੇ ਵੀ ਬਹੁਤ ਸਾਰੀ ਗੱਲਾਂ ਅਸੀਂ ਸੁਣੀਆਂ ਸੀ ਇੱਦਾਂ ਦੀਆਂ, ਹੁਣ ਵੀ ਉਹੀ ਸੁਣਨ ਜਾ ਰਹੇ ਹਾਂ। ਅਤੇ ਲੇਕਿਨ ਇਹਨਾਂ ਸਾਰਿਆਂ ਦਾ ਦਾਰੋ ਮਦਾਰ ਤਾਂ ਉਹੀ ਹੋਏਗਾ ਕਿ ਜਦੋਂ ਟੀਮ ਰਿਜ਼ਲਟ ਦੇਵੇਗੀ ਅੱਛਾ। ਹੁਣ ਦੇਖਦੇ ਹਾਂ ਕਿ ਦੌਰਾ ਵੈਸਟ ਇੰਡੀਜ਼ ਵਾਸਤੇ ਜਿਹੜੀ ਟੀਮ ਅਨਾਊਂਸ ਹੋਣੀ ਹੈਗੀ ਆ 5-6 ਤਾਰੀਖ ਨੂੰ, ਉਹਦੇ 'ਚ ਕਿਹੜੇ ਮੁੰਡੇ ਪਿਕ ਹੁੰਦੇ ਨੇ, ਕਿਸ ਤਰ੍ਹਾਂ ਉੱਥੇ ਜਾ ਕੇ ਪਰਫਾਰਮ ਕਰਦੇ ਨੇ। ਅਤੇ ਉਸ ਤੋਂ ਬਾਅਦ ਇੰਗਲੈਂਡ ਵਾਸਤੇ ਜਿਹੜੇ ਪਾਕਿਸਤਾਨੀ ਜਿਹੜੇ ਮੁੰਡੇ ਜਾਣਗੇ 3 ਟੈਸਟ ਲਈ, ਉਹਨਾਂ 'ਚ ਕੋਈ ਜ਼ਿਆਦਾ ਤਬਦੀਲੀਆਂ ਤਾਂ ਨਹੀਂ, ਇੱਕ ਅੱਧਾ ਤਬਦੀਲੀ ਸ਼ਾਇਦ ਹੋਏਗੀ ਕੰਡੀਸ਼ਨ ਦੇ ਹਿਸਾਬ ਨਾਲ, ਲੇਕਿਨ ਇਹ ਕਿ ਪਾਕਿਸਤਾਨ ਦੀ ਕ੍ਰਿਕਟ ਦਾ ਇੱਕ ਨਵਾਂ ਦੌਰ ਸ਼ੁਰੂ ਹੋ ਜਾ ਰਿਹਾ ਜਿੱਥੇ 'ਚ ਮਸਾਇਲ ਘੱਟ ਕੀਤੇ ਗਏ ਨੇ ਮੁਆਸ਼ੀ। ਅਤੇ ਹੁਣ ਪਰਫਾਰਮੈਂਸ ਹੈਗੀ ਹੈ ਕਿ ਜਿਹੜੇ ਮੁੰਡਿਆਂ ਨੂੰ ਹਰ ਹਾਲ 'ਚ ਦੇਣੀ ਪਵੇਗੀ, ਅਤੇ ਵਰਨਾ ਹੀ ਫਿਰ ਹੀ ਪਾਕਿਸਤਾਨ ਦੀ ਜਿਹੜੀ ਕ੍ਰਿਕਟ ਹੈਗੀ ਅੱਗੇ ਜਾ ਸਕਦੀ ਹੈਗੀ ਆ। ਵਰਨਾ ਅਸੀਂ ਇਸੇ ਤਰ੍ਹਾਂ ਫਿਰ ਕੋਈ 2-3 ਮਹੀਨਿਆਂ ਬਾਅਦ ਇਸੇ ਤਰ੍ਹਾਂ ਅਸੀਂ ਗੱਲਾਂ ਕਰਾਂਗੇ ਕਿ ਯਾਰ ਨਵਾਂ ਸਿਸਟਮ ਵੀ ਬਣਾਇਆ ਸੀ, ਪੈਸੇ ਵੀ ਉਹਦੇ 'ਚ ਰੱਖੇ ਸਨ, ਅਤੇ ਲੇਕਿਨ ਰਿਜ਼ਲਟ ਉਹੀ ਅਤੇ ਉਹੀ ਨੇ, ਉਹਨਾਂ 'ਚ ਕੋਈ ਬਿਹਤਰੀ ਨਹੀਂ ਆਈ। ਬਿਲਕੁਲ ਜੀ, ਵੇਖਦੇ ਇੰਟਰਨੈਸ਼ਨਲ ਕ੍ਰਿਕਟ ਵਿੱਚ ਇਹ ਖਿਲਾੜੀ ਹੁਣ ਕੀ ਕਰਦੇ ਆ। ਲੀਗਾਂ ਵਿੱਚ ਤਾਂ ਪਰਫਾਰਮ ਕਰਨਾ ਬੜਾ ਸੌਖਾ ਹੁੰਦਾ, ਲੇਕਿਨ ਜਦੋਂ ਫਿਰ ਇੰਟਰਨੈਸ਼ਨਲ ਵਿੱਚ ਜਾਂਦੇ ਨੇ ਪਤਾ ਨਹੀਂ ਕਿਉਂ ਉਹਨਾਂ ਦੇ ਹੱਥ ਪੈਰ ਫੁੱਲ ਜਾਂਦੇ। ਅੱਗੇ ਹੁਣ ਅਸੀਂ ਵੈਸਟ ਇੰਡੀਜ਼ ਦੇ ਖਿਲਾਫ ਵੀ ਟੈਸਟ ਸੀਰੀਜ਼ ਖੇਡਣੀ ਹੈ, ਫਿਰ ਇੰਗਲਿਸ਼ ਟੀਮ ਸਾਡੇ ਮੱਦੇ ਮੁਕਾਬਲੇ ਆਏਗੀ, ਅਤੇ ਗੁੱਡ ਲੱਕ ਕਹਿੰਦੇ ਆ ਖਿਲਾੜੀਆਂ ਨੂੰ। ਥੋੜੀ ਫੀਫਾ ਦੀ ਗੱਲ ਕਰ ਲੈਂਦੇ ਹਾਂ ਜੀ। ਅੱਜ ਅਰਜਨਟਾਈਨ ਦਾ ਕੈਪ ਵਰਡੇ ਦੇ ਨਾਲ ਮੁਕਾਬਲਾ ਹੈ, ਕੋਈ ਇੰਨੀ ਵੱਡੀ ਟੀਮ ਤਾਂ ਹੈ ਨਹੀਂ ਕੈਪ ਵਰਡੇ, ਉਹਦਾ ਪੇਪਰ ਵੀ ਅਸੀਂ ਗੱਲ ਕਰੀਏ। ਅਰਜਨਟਾਈਨ ਹਰ ਲਿਹਾਜ਼ ਨਾਲ ਮਜ਼ਬੂਤ ਹੈ, ਅਤੇ ਤੁਹਾਨੂੰ ਲੱਗਦਾ ਹੈ ਕਿ ਅੱਜ ਕੋਈ ਸਰਪ੍ਰਾਈਜ਼ ਹੋ ਸਕਦਾ ਹੈ, ਕੋਈ ਵੱਡਾ ਅਪਸੈਟ ਫੀਫਾ ਵਿੱਚ? ਜੀ ਮੁਫਾਜ਼, ਅੱਜ ਬਹੁਤ ਵੱਡਾ ਮੈਚ ਹੋਣ ਜਾ ਰਿਹਾ ਹੈਗਾ। ਕੇਪ ਵਰਦੀ ਜਿਹੜਾ ਇੱਕ ਛੋਟਾ ਜਿਹਾ ਜਜ਼ੀਰਾ ਹੈਗਾ, ਉਹਨੇ ਇੱਥੋਂ ਤੱਕ ਰਸਾਈ ਹਾਸਲ ਕੀਤੀ ਹੈ, ਅਰਾਊਂਡ 32 'ਚ ਆਇਆ ਹੋਇਆ ਹੈਗਾ। ਅਤੇ ਮੈਂ ਸਮਝਦਾ ਕਿ
ਅੱਜ ਕੱਲ੍ਹ ਜਿਹੜੀ ਅਸੀਂ ਫੁੱਟਬਾਲ ਦੇਖ ਰਹੇ ਹੈਗੇ ਆ, ਜਿਸ ਤਰ੍ਹਾਂ ਦੀ ਗੇਮ ਤੇਜ਼ ਹੋ ਗਈ ਹੈਗੀ ਆ, ਤੇ ਉਸ ਤੋਂ ਤਾਂ ਲੱਗਦਾ ਕਿ ਹਰ ਮੈਚ 'ਚ ਹੀ ਕੁਛ ਨਾ ਕੁਛ ਹੋ ਸਕਦਾ ਹੈਗਾ, ਅਪਸੈਟ ਵੀ ਦੀ ਤੋਕੋ ਅਸੀਂ ਰੱਖ ਸਕਦੇ ਹੈਗੇ ਆ। ਲੇਕਿਨ ਇਹ ਦੂਜੇ ਪਾਸੇ ਅਗਰ ਦੇਖੀਏ ਤਾਂ ਅਰਜਨਟੀਨਾ ਜੈਸੀ ਟੀਮ ਨੂੰ ਅਪਸੈਟ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ, ਤੁਸੀਂ ਕਹਿ ਸਕਦੇ ਇੰਨਾ ਆਸਾਨ ਕੰਮ ਨਹੀਂ ਹੈਗਾ। ਅਤੇ ਯਕੀਨੀ ਤੌਰ 'ਤੇ ਕੇਪ ਵਰਦੀ ਨੇ ਬਹੁਤ ਅੱਛਾ ਪਰਫਾਰਮ ਕੀਤਾ ਪੂਰੇ ਵਰਲਡ ਕੱਪ ਦੇ ਵਿੱਚ। ਉਹਨਾਂ ਦੇ ਜਿਹੜਾ ਡਿਫੈਂਸ ਹੈਗਾ ਬਹੁਤ ਬਿਹਤਰ ਹੈਗਾ, ਫਾਰਵਰਡ ਲਾਈਨ ਨੇ ਬੜੇ ਖਤਰਨਾਕ ਮੂਵ ਬਣਾਈਆਂ ਨੇ, ਅਤੇ ਉਹ ਯੰਗਸਟਰ ਮੁੰਡੇ ਨੇ ਉਹਨਾਂ 'ਤੇ ਜ਼ਿਆਦਾਤਰ ਉਹਨਾਂ ਨੂੰ ਇੱਕ ਸਟਾਰ ਬਣਨ ਦਾ ਮੌਕਾ ਮਿਲ ਰਿਹਾ ਹੈਗਾ। ਅਤੇ ਜਿਸ ਤਰ੍ਹਾਂ ਦੀ ਉਹਨਾਂ ਦੀ ਪਰਫਾਰਮੈਂਸ ਹੈਗੀ ਆ, ਨੋ ਡਾਊਟ ਕਿ ਦਿਲ ਨੂੰ ਧੱਕਾ ਤਾਂ ਲੱਗਦਾ ਰਹਿਣਾ ਕਿ ਸ਼ਾਇਦ ਕੋਈ ਅਪਸੈਟ ਨਾ ਕਰ ਦੇਵੇ। ਲੇਕਿਨ ਮੈਸੀ ਦੀ ਮੌਜੂਦਗੀ 'ਚ ਜਿਸ ਤਰ੍ਹਾਂ ਟੀਮ ਆਪਣਾ ਅਰਜਨਟੀਨਾ ਦੀ ਜੈਲ ਹੋ ਕੇ ਖੇਡ ਰਹੀ ਹੈਗੀ ਆ, ਮੈਂ ਸਮਝਦਾ ਕਿ ਇੱਕ ਸੁਪਰ ਪਾਵਰ ਹੈਗੀ ਇਸ ਵੇਲੇ ਫੁੱਟਬਾਲ ਦੀ ਮੈਸੀ ਦੀ ਮੌਜੂਦਗੀ ਵਿੱਚ। ਗੋ ਕਿ ਪੂਰੀ ਟੀਮ ਦਾ ਜ਼ਿਆਦਾਤਰ ਇਨਸਾਰ ਹੀ ਮੈਸੀ 'ਤੇ ਹੁੰਦਾ ਹੈਗਾ। ਇਹ ਅਸੀਂ ਦੇਖਿਆ ਕਿ ਜਿੰਨੀਆਂ ਵੀ ਟੀਮਾਂ ਨੇ ਜਿਨ੍ਹਾਂ 'ਚ ਸਟਾਰ ਖਿਡਾਰੀ ਸ਼ਾਮਲ ਨੇ, ਉਹ ਆਪਣੇ ਸਟਾਰ ਖਿਡਾਰੀ ਤੋਂ ਸਟਾਰ ਪਰਫਾਰਮੈਂਸ ਵੀ ਚਾਹੁੰਦੇ ਨੇ। ਮੈਸੀ ਨੇ ਅਜੇ ਤੱਕ ਨਾ ਉਮੀਦ ਨਹੀਂ ਕੀਤਾ, ਨਾ ਆਪਣੀ ਟੀਮ ਨੂੰ, ਨਾ ਆਪਣੇ ਫੈਨਸ ਨੂੰ। ਅਤੇ ਅੱਜ ਵਾਲਾ ਜਿਹੜਾ ਮੈਚ ਹੈਗਾ ਮੈਂ ਸਮਝਦਾ ਕਿ ਇੱਕ ਕਾਂਟੇ ਦਾ ਮੈਚ ਹੋਏਗਾ, ਅਤੇ ਮੈਨੂੰ ਨਹੀਂ ਲੱਗਦਾ ਕਿ ਕੈਪ ਵਰਦੀ 'ਚ ਇੰਨੀ ਯਾਨੀ ਕਿ ਐਬਿਲਿਟੀ ਹੈ ਕਿ ਉਹ ਅਰਜਨਟੀਨਾ ਨੂੰ ਹਰਾ ਸਕੇ। ਲੇਕਿਨ ਇਹ ਕਿ ਇੱਕ ਅੱਛਾ ਮੁਕਾਬਲਾ ਸਾਨੂੰ ਵੇਖਣ ਨੂੰ ਮਿਲ ਸਕਦਾ ਹੈਗਾ, ਕਿਉਂਕਿ ਰਾਤ ਦਾ ਅਗਰ ਤੁਸੀਂ ਮੈਚ ਦਾ ਅੰਦਾਜ਼ਾ ਲਗਾਓ, ਜਿਹੜਾ ਪੁਰਤਗਾਲ ਅਤੇ ਕਰੋਸ਼ੀਆ ਦਾ ਮੈਚ ਹੋਇਆ ਸੀ ਉਹ ਕਿੰਨਾ ਕਾਂਟੇਦਾਰ ਸੀ। ਸੈਨੀਗਾਲ ਅਤੇ ਬੈਲਜੀਅਮ ਜਿਹੜਾ ਮੈਚ ਹੋਇਆ ਉਹ ਕਿੰਨਾ ਜ਼ਬਰਦਸਤ ਮੈਚ ਹੋਇਆ। ਅਤੇ ਮੈਚਿਸ ਅੱਛੇ ਹੋਣੇ ਚਾਹੀਦੇ ਨੇ ਤਾਂ ਕਿ ਵੇਖਣ ਵਾਲਿਆਂ ਨੂੰ ਵੀ ਮਜ਼ਾ ਆਵੇ। ਕਰਾਊਡ ਬਹੁਤ ਜ਼ਿਆਦਾ ਤਵੱਕੁਆਤ ਕਰਦੀ ਹੈਗੀ ਆ ਆਪਣੇ ਖਿਡਾਰੀਆਂ ਤੋਂ, ਆਪਣੇ ਪਸੰਦਾ ਖਿਡਾਰੀਆਂ ਤੋਂ ਕੋਈ ਅੱਛਾ ਪਰਫਾਰਮੈਂਸ ਦੇਣ। ਅਤੇ ਯਕੀਨੀ ਤੌਰ 'ਤੇ ਮੇਰੇ ਖਿਆਲ 'ਚ ਇੱਕ ਅੱਛਾ ਚਾਂਸ ਹੈ ਅਰਜਨਟੀਨਾ ਕੋਲੋਂ ਕਿ ਅੱਜ ਦੇ ਮੈਚ ਵਿੱਚ ਕੇਪ ਵਰਦੀ ਨੂੰ ਹਰਾ ਕੇ ਉਹ ਆਪਣਾ ਰਾਊਂਡ ਆਫ 16 ਵਿੱਚ ਪਹੁੰਚੇ, ਜਿਹਦੀ ਬਹੁਤ ਜ਼ਿਆਦਾ ਤੋਖ ਕੀਤੀ ਜਾ ਰਹੀ ਹੈਗੀ ਆ। ਸਾਡੀ ਖੁਆਇਸ਼ ਵੀ ਹੈਗੀ ਆ ਕਿ ਮੈਸੀ ਫਾਈਨਲ ਤੱਕ ਪਹੁੰਚੇ, ਨਾ ਸਿਰਫ ਫਾਈਨਲ ਤੱਕ ਟੀਮ ਉਹਦੀ ਪਹੁੰਚੇ ਬਲਕਿ ਇੱਕ ਵਾਰੀ ਫਿਰ ਚੈਂਪੀਅਨ ਵੀ ਬਣੇ। ਲੇਕਿਨ ਫੁੱਟਬਾਲ ਦਾ ਖੇਲ ਹੈਗਾ, ਇਹਦੇ 'ਚ ਅੱਜ ਕੱਲ੍ਹ ਦੀ ਜਿਹੜੀ ਜਿਸ ਤਰ੍ਹਾਂ ਦੀ ਗੇਮਸ ਹੋ ਰਹੀਆਂ ਨੇ, ਕੁਛ ਨਹੀਂ ਕਿਹਾ ਜਾ ਸਕਦਾ, ਸਿਰਫ ਤਵੱਕੁਆਤ ਕੀਤੀ ਜਾ ਸਕਦੀ ਨੇ ਕਿ ਮੁਕਾਬਲਾ ਅੱਛਾ ਹੋਵੇ। ਅਤੇ ਅੱਜ ਮੇਰੇ ਖਿਆਲ 'ਚ ਮੈਸੀ ਆਪਣੀ ਪੂਰੀ ਤਾਕਤ ਲਗਾਏਗਾ, ਉਹਦੇ ਫੈਨ ਵੀ ਇਹ ਚਾਹਣਗੇ ਕਿ ਮੈਸੀ ਇੱਕ ਵਾਰੀ ਫਿਰ ਹੈਟ੍ਰਿਕ ਕਰੇ, ਕਿਉਂਕਿ ਕੇਪ ਵਰਦੀ ਦੀ ਟੀਮ ਨੇ ਅਜੇ ਤੱਕ ਜੋ ਉਹਨਾਂ ਦਾ ਡਿਫੈਂਸ ਸਿਸਟਮ ਸੀ, ਜੋ ਉਹਨਾਂ ਦਾ ਡਿਊਨਸ ਸਿਸਟਮ ਸੀ ਖਿਡਾਰੀਆਂ ਦਾ, ਉਹਨਾਂ ਨੇ ਜ਼ਬਰਦਸਤ ਪਰਫਾਰਮੈਂਸ ਦਿੱਤੀ ਹੈਗੀ ਆ। ਛੋਟੀਆਂ ਟੀਮਾਂ ਨੇ ਇਹਨਾਂ ਨੂੰ ਤਜਰਬਾ ਘੱਟ ਹੈਗਾ, ਅਤੇ ਵੱਡੇ ਮੈਚਾਂ 'ਚ ਅਕਸਰ ਅਸੀਂ ਦੇਖਿਆ ਕਿ ਜਿਹੜੀਆਂ ਛੋਟੀਆਂ ਟੀਮਾਂ ਨੇ ਉਹ ਆ ਕੇ ਇੰਨਾ ਜ਼ਿਆਦਾ ਅੱਛਾ ਪਰਫਾਰਮ ਨਹੀਂ ਕਰਦੀਆਂ। ਲੈਟਸ ਸੀ ਕਿ ਅੱਜ ਉਹ ਕਿਸ ਤਰ੍ਹਾਂ ਦਾ ਕੰਪੀਟੀਸ਼ਨ ਹੁੰਦਾ ਹੈਗਾ, ਲੇਕਿਨ ਮੈਨੂੰ ਇਹੀ ਲੱਗ ਰਿਹਾ ਕਿ ਕੇਪ ਵਰਦੀ ਅਤੇ ਜਿਹੜਾ ਅਰਜਨਟੀਨਾ ਦਾ ਮੈਚ ਹੈਗਾ ਉਹ ਇੱਕ ਆਊਟਸਟੈਂਡਿੰਗ ਮੈਚ ਹੋਵੇਗਾ, ਅਤੇ ਜਿੱਤ ਜਿਹੜੀ ਹੈਗੀ ਆ ਉਹ ਲੈਂਡਨ ਮੈਸੀ ਅਤੇ ਉਹਦੀ ਟੀਮ ਦੀ ਹੋਵੇਗੀ।